TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਪਿਛਲੇ ਸਮੇਂ ਤੋਂ ਕਈ ਪੰਥ ਦੁਖੀ ਜਿਹੜੇ ਨੇ ਉਹ ਇਸ ਧਰਤੀ ਤੋਂ ਚਲਾਣੇ ਕਰ ਰਹੇ ਨੇ, ਜਿਹਦੀ ਕਰਕੇ ਸਿੱਖ ਸੰਗਤਾਂ ਨੂੰ ਮੱਲੋ ਮੱਲੀ ਮਨ ਨੂੰ ਸਕੂਨ ਜਿਹਾ ਮਹਿਸੂਸ ਹੋਣਾ ਸੁਭਾਵਿਕ ਗੱਲ ਹੈ। KPS ਗਿੱਲ ਤੋਂ ਬਾਅਦ ਹੁਣ ਜਦੋਂ ਭਨਿਆਰੇ ਵਾਲਾ ਇਸ ਧਰਤੀ ਤੋਂ ਤੁਰ ਗਿਆ ਤਾਂ ਸਿੱਖ ਜਗਤ ਨੂੰ ਥੋੜਾ ਜਿਹਾ ਤਸੱਲੀ ਦਾ ਅਹਿਸਾਸ ਹੋਇਆ, ਕਿਉਂਕਿ ਇਸ ਸ਼ਖਸ ਨੂੰ ਖਤਮ ਕਰਨ ਦੇ ਮਕਸਦ ਨਾਲ ਸਾਡੀ ਸਿੱਖ ਜਵਾਨਾਂ ਦੇ ਵਿੱਚ ਬੜੀ ਵੱਡੀ ਇੱਕ ਇਹ ਗੱਲ ਸੀਗੀ ਤੇ ਕਈ ਸਾਡੇ ਨੌਜਵਾਨ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਸੜ ਰਹੇ ਨੇ, ਜਿਨ੍ਹਾਂ ਨੇ ਇਸ ਭਨਿਆਰੇ ਵਾਲੇ ਨੂੰ ਮਾਰਨ ਦੇ ਲਈ ਪਲੈਨਿੰਗਾਂ ਕੀਤੀਆਂ ਜਾਂ ਸਰਕਾਰ ਨੇ ਟਰੈਪ ਲਾ ਕੇ ਉਹਨਾਂ ਨੂੰ ਫਸਾ ਲਿਆ। ਖੈਰ ਚਲੋ, ਇਹਨਾਂ ਦਿਨਾਂ ਦੇ ਵਿੱਚ ਜਿਵੇਂ ਜਿਹੜਾ ਬਿਆਸ ਵਾਲਾ ਦੇਹਧਾਰੀ ਗੁਰੂ ਡਾਮਾ ਉਹ ਕਾਨੂੰਨੀ ਉਲਝਣਾਂ 'ਚ ਵੀ ਫਸਿਆ ਹੋਇਆ ਤੇ ਬਿਮਾਰ ਵੀ ਕਾਫੀ ਆ। ਕੈਂਸਰ ਦੱਸਦੇ ਆ, ਕਦੇ ਕੁਛ ਦੱਸਦੇ ਆ, ਬੜੀਆਂ ਖਤਰਨਾਕ ਬਿਮਾਰੀਆਂ ਨੇ ਉਹਨੂੰ। ਤੇ ਜਿਹੜੇ ਨਰਕ ਧਾਰੀਏ ਨੇ ਉਹਨਾਂ ਦਾ ਵੀ ਕੰਮ ਹੁਣ ਔਖਾ ਹੀ ਆ। ਗੁਰਬਚਨੇ ਤੋਂ ਬਾਅਦ ਜਿਹੜਾ ਮੁਖੀ ਬਣਾਇਆ ਸੀ ਭੋਲਾ, ਉਹਦਾ ਮੁੰਡਾ ਹਰਦੇਵ, ਪਿੱਛੇ ਜੇ ਉਹ ਮਰ ਮੁਰ ਗਿਆ ਤੇ ਉਹਨਾਂ ਦੀ ਗੱਦੀ ਦੇ ਉੱਤੇ ਹੁਣ ਉਹਨਾਂ ਦੀ ਕੁੜੀ ਬਿਠਾਈ ਹੋਈ ਆ। ਪਰ ਉਹ ਜੀ ਗੱਲਬਾਤ ਜਿਹੜੀ ਗੁਰਬਚਨੇ ਤੇ ਪਹਿਲਾਂ ਰਹੀ ਆ ਉਹ ਹੁਣ ਨਹੀਂ ਹੈਗੀ। ਤੀਜੇ ਪਾਸੇ ਜਿਹੜਾ ਆਸ਼ੂਤੋਸ਼ ਬਾਦਲ ਪਰਿਵਾਰ ਦਾ ਪ੍ਰਾਈਵੇਟ ਬਾਬਾ ਹੈ, ਦੇਹਧਾਰੀ ਗੁਰੂ ਡੰਮ ਦਾ ਥੰਮ ਆ, ਉਹ ਫਰਿੱਜ ਵਿੱਚ ਲਾ ਕੇ ਰੱਖਿਆ ਹੋਇਆ। ਤੇ ਚੌਥੇ ਜਿਹੜੇ ਦੇਹਧਾਰੀ ਗੁਰੂ ਡੰਮ ਨੂੰ ਮੰਨਦੇ ਆ, ਕੂਕੇ ਨਾਮਧਾਰੀਏ, ਉਹਨਾਂ ਦਾ ਵੀ ਆਪਸ ਵਿੱਚ ਹੀ ਕਾਟੋ ਕਲੇਸ਼ ਕਾਫੀ ਵਧਿਆ ਹੋਇਆ। ਤੇ ਜਿਹੜਾ ਬਿਆਸ ਵਾਲਾ ਸਰਸੇ ਵਾਲਾ ਉਹ ਜੇਲ੍ਹ ਯਾਤਰਾ ਤੇ ਗਿਆ ਹੋਇਆ। ਤੋਂ ਕੁੱਲ ਮਿਲਾ ਕੇ ਇਸ ਵੇਲੇ ਜਿਹੜਾ ਸਰਸੇ ਵਾਲਾ ਜੇਲ੍ਹ 'ਚ ਆ, ਬਿਆਸ ਵਾਲਿਆਂ ਦੇ ਆਪਦੇ ਸਿਆਪੇ ਪਏ ਹੋਏ ਨੇ, ਨੂਰ ਮਹਿਲੀਆ ਫਰਿੱਜ 'ਚ ਆ, ਤੇ ਕੂਕਿਆਂ ਦਾ ਜਿਹੜਾ ਗੁਰੂ ਡੰਮ ਆ ਉਹ ਵੀ ਖਤਰੇ 'ਚ ਹੀ ਆ। ਤੇ ਨਰਕ ਧਾਰੀਆਂ ਦਾ ਕੰਮ ਜਿਹੜਾ ਵੈਸੇ ਹੀ ਸਮਾਪਤ ਆ ਤੇ ਹੁਣ ਭਨਿਆਰੇ ਵਾਲਾ ਵੀ ਤੁਰ ਗਿਆ। ਉਹ ਕੁੱਲ ਮਿਲਾ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸਿੱਖਾਂ ਨੂੰ ਤੋੜਨ ਦੇ ਲਈ ਜਿਹੜੇ ਪਿੱਲਰ ਭਾਰਤ ਸਰਕਾਰ ਨੇ ਪੈਦਾ ਕੀਤੇ ਹੋਏ ਨੇ, ਉਹਨਾਂ ਦੇ ਉੱਤੇ ਇਸ ਵੇਲੇ ਕਾਫੀ ਮਾੜਾ ਟਾਈਮ ਹੀ ਚੱਲ ਰਿਹਾ। ਤੇ ਕਿਸੇ ਵੀ ਦਿਨ ਕਿਸੇ ਵੀ ਹੋਰ ਦੀ ਵੀ ਇਸ ਤਰ੍ਹਾਂ ਦੀ ਖਬਰ ਆ ਸਕਦੀ ਆ। ਤੋ ਚੰਗੀ ਗੱਲ ਆ ਜਿਹੜੀ ਗੱਲ ਹੁੰਦੀ ਆ ਵੀ ਇੱਕ ਚਲੋ ਸਮਾਜਿਕ ਤੌਰ ਤੇ ਬੰਦਾ ਕਹਿੰਦਾ ਹੈਗਾ ਵੀ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਕੁਛ ਬੰਦਿਆਂ ਦਾ ਧਰਤੀ ਉੱਤੇ ਜਿਉਣਾ ਤੇ ਉਹਨਾਂ ਦਾ ਜਿਉਣ ਤੋਂ ਬਾਅਦ ਮਰਨਾ, ਮਰਨ ਤੋਂ ਬਾਅਦ ਵੀ ਉਹਨਾਂ ਦੇ ਪ੍ਰਤੀ ਨਫ਼ਰਤ ਆ ਜਿਹੜੀ ਉਹ ਮਨ ਚੋਂ ਜਾਂਦੀ ਨਹੀਂ ਹੁੰਦੀ। ਤੋ ਇਸੇ ਤਰੀਕੇ ਦਾ ਹੀ ਇਹ ਕੰਮ ਸੀ ਭਨਿਆਰੇ ਵਾਲੇ ਦਾ। ਇਹ ਆਪਦੇ ਆਪ ਨੂੰ ਧੰਨ ਧੰਨ ਮਹਾਬਲੀ ਅਵਤਾਰ ਸਰਬ ਕਲਾ ਸਮਰੱਥ ਸਤਿਗੁਰੂ ਪਿਆਰਾ ਸਿੰਘ, ਇਹ ਆਪਦੇ ਆਪ ਨੂੰ ਇਹ ਲਿਖਦਾ ਲਿਖਾਉਂਦਾ ਰਿਹਾ। ਤੇ 17 ਅਗਸਤ 1998 ਨੂੰ ਕਲਗੀਆਂ ਵਾਲਾ ਜਦੋਂ ਇਹਨੇ ਕਹਾਇਆ ਆਪਦੇ ਆਪ ਨੂੰ, ਉਦੋਂ ਫਿਰ ਅਗਸਤ 1998 'ਚ ਇਹਨੂੰ ਪੰਥ 'ਚੋਂ ਛੇਕਿਆ ਗਿਆ ਸੀਗਾ। ਪਰ ਪੰਥ ਵਿੱਚੋਂ ਛੇਕੇ ਜਾਣ ਦੇ ਬਾਵਜੂਦ ਜਿਹੜੇ ਸਾਡੇ ਸਿਆਸੀ ਪ੍ਰਵਾਨ ਨੇ, ਜਿਨ੍ਹਾਂ ਨੂੰ ਖੁਫੀਆ ਏਜੰਸੀਆਂ ਨੇ ਕਿਹਾ ਕਿ ਤੁਸੀਂ ਉੱਥੇ ਜਾਓ ਤੇ ਸਿੱਖਾਂ ਨੂੰ ਚੜਾਓ, ਕਿਉਂਕਿ ਬੜੇ ਵੱਡੇ ਪੱਧਰ ਦੇ ਉੱਤੇ ਹੁਣ ਤਾਂ ਪਹਿਲਾਂ ਤਾਂ ਅਕਲ ਨਹੀਂ ਸੀ, ਹੁਣ ਤਾਂ ਸਾਨੂੰ ਸਾਰੀ ਸਮਝ ਆ ਵੀ ਭਾਰਤੀ ਖੁਫੀਆ ਏਜੰਸੀਆਂ ਦੇ ਅਫਸਰ ਜਿਹੜੇ ਨੇ ਉਹ ਮਿਲ ਕੇ ਕਹਿੰਦੇ ਨੇ ਕਿ ਫਲਾਣੇ ਬਾਬੇ ਕੋਲੇ ਤੁਸੀਂ ਜਾਣਾ ਹੈ। ਤੇ ਜਿਹੜੇ ਉਹਨਾਂ ਦੇ ਕੋਲ ਜਾਂਦੇ ਆ ਫਿਰ ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਚੱਕਣ ਦੇ ਲਈ, ਉਹਨਾਂ ਦੇ ਗੱਲਬਾਤ ਬਣਾਉਣ ਦੇ ਲਈ, ਭੱਲ ਬਣਾਉਣ ਦੇ ਲਈ ਫਿਰ ਏਜੰਸੀਆਂ ਦਾ ਨੈਟਵਰਕ ਪੂਰਾ ਚੱਲਦਾ ਵੀ ਆਹ ਬੰਦਾ ਤਾਂ ਆਪਣੇ ਹੁਕਮਾਂ ਤੇ ਚੱਲਦਾ। ਤੋ ਇਸ ਤਰੀਕੇ ਦੇ ਨਾਲ ਜਦੋਂ ਉਹਨੂੰ ਹੁਕਮਨਾਮਾ
ਜਾਰੀ ਹੋ ਗਿਆ ਭਨਿਆਰੇ ਵਾਲੇ ਦੇ ਖਿਲਾਫ, ਉਦੋਂ ਬਾਅਦ ਬੜੀ ਵੱਡੀ ਗਿਣਤੀ ਵਿੱਚ ਉੱਥੇ ਸਿਆਸੀ ਭਲਵਾਨ ਹਾਜ਼ਰੀਆਂ ਭਰਦੇ ਰਹੇ। ਉਹ ਸਾਰਿਆਂ ਦੀਆਂ ਫੋਟੋਆਂ ਖਿੱਚ ਖਿੱਚ ਕੇ ਉਹਨੇ ਇੱਕ ਐਲਬਮ ਜੀ ਬਣਾ ਲਈ ਤੇ ਵਿੱਚ ਕਥਾ ਕਹਾਣੀਆਂ ਜੀਆਂ ਐਵੇਂ ਚੀਚ ਵਿਚੋਲੇ ਜੇ ਬਣਾ ਕੇ ਇੱਕ ਬੜਾ ਵੱਡਾ ਸਾਰੀ ਕਿਤਾਬ ਤਿਆਰ ਕਰ ਲਈ, ਜਿਹਦਾ ਨਾਂ ਰੱਖ ਲਿਆ ਭਵ ਸਾਗਰ ਸਮੁੰਦਰ ਅਮਰ ਬਾਣੀ ਗ੍ਰੰਥ। ਇਸ ਕਿਤਾਬ ਦੇ ਵਿੱਚ ਜਿੱਥੇ ਲੀਡਰਾਂ ਦੇ ਨਾਲ ਉਹਦੀਆਂ ਫੋਟੋਆਂ ਸੀ, ਉੱਥੇ ਕਈ ਉਹਨੇ ਸਾਖੀਆਂ ਜੀਆਂ ਕਹਾਣੀਆਂ ਜੀਆਂ ਬਾਤਾਂ ਜੀਆਂ ਲਿਖ ਕੇ, ਜਿੱਥੇ ਆਪਦੀ ਸੋਭਾ ਜਿਹੜੀ ਸੀ ਉਹ ਕਰਨ ਕਰਾਉਣ ਵਾਲੀਆਂ ਗੱਲਾਂ ਲਿਖੀਆਂ। ਨਾਲ ਹੀ ਉਹਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ, ਸਿੱਖ ਗੁਰਧਾਮਾਂ ਦੇ ਬਾਰੇ, ਸਿੱਖ ਗੁਰੂ ਸਾਹਿਬਾਨ ਦੇ ਬਾਰੇ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਬਾਰੇ ਬੇਹੱਦ ਇਤਰਾਜ਼ਯੋਗ ਤੇ ਕੁਝੀਆਂ ਜਿਹੜੀਆਂ ਟਿੱਪਣੀਆਂ ਸੀ ਉਹ ਉਹਦੇ ਵਿੱਚ ਲਿਖੀਆਂ ਸੀਗੀਆਂ। ਤੇ ਜਦੋਂ ਸਿੱਖ ਸੰਗਤਾਂ ਨੇ ਇਸ ਲਿਖਤ ਦਾ, ਇਸ ਗ੍ਰੰਥ ਦਾ, ਇਸ ਕਿਤਾਬ ਦਾ ਵਿਰੋਧ ਕੀਤਾ ਭਵ ਸਾਗਰ ਦਾ, ਤਾਂ ਇਹਦੇ ਜਿਹੜਾ ਗੁੰਡਾ ਬ੍ਰਿਗੇਡ ਸੀਗਾ ਉਹਨਾਂ ਨੇ ਥਾਂ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਰਤਨਗੜ੍ਹ ਮਰਿੰਡੇ ਦੇ ਕੋਲ ਹੈ, ਫਿਰ ਘੜੂਆਂ ਪਿੰਡ ਆ, ਤੇ ਸਭ ਤੋਂ ਵੱਡੀ ਦਰਦਨਾਕ ਗੱਲ ਉਦੋਂ ਹੋਈ ਜਦੋਂ ਤਰਖਾਣ ਮਾਜਰਾ ਪਿੰਡ ਫਤਿਹਗੜ੍ਹ ਸਾਹਿਬ ਦੇ ਲਾਗੇ ਉੱਥੇ 7 ਸਰੂਪਾਂ ਨੂੰ ਇਕੱਠਿਆਂ ਨੂੰ ਅਗਨ ਭੇਟ ਕਰ ਦਿੱਤਾ ਗਿਆ। ਫਿਰ ਤਾਂ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਸਾਰਾ ਭਾਣਾ ਵਾਪਰਨ ਲੱਗ ਪਿਆ। ਬਾਦਲ ਦਲ ਦਾ ਰਾਜ ਸੀਗਾ ਉਦੋਂ, ਸੋ ਫੜ ਤਾਂ ਲਿਆ ਤੇ ਜੇਲ੍ਹ ਵੀ ਭੇਜ ਦਿੱਤਾ, ਪਰ ਫਿਰ ਸਰਕਾਰ ਦੇ ਸਿਸਟਮ ਨੇ ਉਹਨੂੰ ਉੱਥੇ ਡੇਰੇ ਦੇ ਵਿੱਚ ਫੁੱਲ ਸਿਕਿਉਰਿਟੀ ਦੇ ਕੇ ਸਿੱਖਾਂ ਨੂੰ ਚੜਾਉਣ ਦੇ ਲਈ ਉੱਥੇ ਬਿਠਾ ਲਿਆ। ਤੋ ਜਿਹੜਾ ਇੱਕ ਤਾਂ ਉਹ ਜਾਤ ਪਾਤ ਦੇ ਨਾਂ ਦੇ ਉੱਤੇ ਕੋਡ ਫੈਲਾਉਂਦਾ ਸੀ, ਦੂਜਾ ਉਹਨੇ ਗੁਰਦੁਆਰਾ ਕੀਰਤਪੁਰ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਰੀਠਾ ਮੀਠਾ ਤੇ ਹੋਰ ਜਿਹੜੇ ਸਿੱਖ ਸੰਕਲਪ ਨੇ ਉਹਨਾਂ ਦੀ ਨਕਲ ਲਾਉਣੀ ਜਾਂ ਚੁਣੌਤੀ ਦੇਣੀ, ਤੇ ਇਸ ਤਰੀਕੇ ਦੇ ਹੋਰ ਜਿਹੜੇ ਗਲਤ ਜਿਹੇ ਕੰਮ ਸੀਗੇ ਉਹ ਬੜੇ ਕਰਦਾ ਰਿਹਾ। ਤੋ ਭਨਿਆਰੇ ਵਾਲੇ ਨੇ ਆਪਦੇ ਚੇਲਿਆਂ ਚਪਟਿਆਂ ਦੇ ਰਾਹੀਂ ਜੋ ਕੁਝ ਕੀਤਾ ਕਰਾਇਆ, ਉਹਦੇ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦੇ ਨੈਟਵਰਕ ਦਾ ਜਿਹੜਾ ਹੱਥ ਵਾ, ਹੁਣ ਇਹਦੇ ਸਬੂਤ ਤਾਂ ਕੋਈ ਹੁੰਦੇ ਨਹੀਂ ਹੈਗੇ, ਪਰ ਸਾਰੀ ਦੀ ਸਾਰੀ ਗੱਲ ਜਿਹੜੀ ਆ ਜਾਂਦੀ ਉਧਰ ਨਹੀਂ ਆ, ਕਿਉਂਕਿ ਕਿਸੇ ਆਮ ਇਸ ਤਰ੍ਹਾਂ ਦੇ ਬੰਦੇ ਦੀ ਜਿਹੋ ਜਿਹੀ ਉਹਦੀ ਅਕਲ ਸ਼ਕਲ ਸੀ, ਜਿਹੋ ਜਿਹਾ ਉਹਦਾ ਪਿਛੋਕੜ ਸੀ, ਪਰਿਵਾਰ ਸੀ, ਉਹਦੇ ਵਿੱਚ ਇਹ ਗੱਲ ਮੰਨਣੀ ਨਾਮੁਮਕਿਨ ਆ। ਆਪਾਂ ਕੋਈ ਮੰਨ ਨਹੀਂ ਸਕਦੇ ਇਸ ਗੱਲ ਨੂੰ ਕਿ ਕੋਈ ਬੰਦਾ ਏਡੀ ਵੱਡੀ ਹਰਕਤ ਕਰੂਗਾ। ਸੋ ਇਹ ਹਰਕਤ ਜਿਹੜੀ ਉਹਨੇ ਏਡਾ ਵੱਡਾ ਪਾਪ ਕੀਤਾ, ਜਿਹੜਾ ਥਾਂ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਵਾਈ, ਅੱਗਾਂ ਲਵਾਈਆਂ, ਇਹ ਉਹਨੇ ਆਪਣੇ ਆਪ ਨਹੀਂ ਕੀਤੀਆਂ ਕਰਾਈਆਂ। ਉਹਦੇ ਮਗਰ ਬਹੁਤ ਵੱਡਾ ਨੈਟਵਰਕ ਲਾਜ਼ਮੀ ਤੌਰ ਦੇ ਉੱਤੇ ਕੰਮ ਕਰਦਾ ਸੀਗਾ। ਸੋ ਫਿਰ ਜਿਵੇਂ ਸਰਕਾਰ ਦਾ ਕੰਮ ਹੁੰਦਾ ਵੀ ਉਹਨੂੰ ਬਿਠਾ ਦਿਓ ਤੇ ਇੱਥੇ ਸਿਕਿਉਰਿਟੀ ਦੇ ਦਿਓ। ਜਦੋਂ ਸ਼ੇਰ ਫੜੀ ਦਾ ਨਾ, ਸ਼ੇਰ ਸ਼ਿਕਾਰੀ ਕੀ ਕਰਦੇ ਆ, ਪਹਿਲਾਂ ਉੱਥੇ ਇੱਕ ਲੇਲਾ ਬੰਨ ਦਿੰਦੇ ਆ, ਤੇ ਲੇਲਾ ਜਿਹੜਾ ਹੈ ਉਹ ਜਦੋਂ ਮਿਆਂਕਦਾ, ਬੱਕਰੀ ਮਿਆਂਕਦੀ ਆ, ਤੇ ਸ਼ਿਕਾਰ ਕਰਨ ਦੇ ਲਈ ਸ਼ਿਕਾਰੀ ਲੁੱਕ ਕੇ ਬਹਿ ਜਾਂਦੇ ਆ। ਤੇ ਜਦੋਂ ਸ਼ੇਰ ਉਸ ਪਾਸੇ ਨੂੰ ਆਉਂਦਾ, ਉਹ ਆਪਦੇ ਖਿਆਲ ਦੇ ਵਿੱਚ ਸ਼ਿਕਾਰ ਵੱਲ ਵੱਧਦਾ ਵੀ ਮੈਂ ਇਹਦਾ ਸ਼ਿਕਾਰ ਕਰ ਲਵਾਂ, ਲੇਲੇ ਦਾ ਜਾਂ ਬੱਕਰੀ ਦਾ, ਪਰ ਅਸਲ ਵਿੱਚ ਉਹ ਖੁਦ ਉੱਥੇ ਸ਼ਿਕਾਰ ਬਣ ਜਾਂਦਾ, ਕਿਉਂਕਿ ਉੱਥੇ ਜਾਲ ਪੂਰਾ ਬਣਿਆ ਹੁੰਦਾ, ਸਾਜ਼ਿਸ਼ ਪੂਰੀ ਬੁਣੀ ਹੁੰਦੀ ਆ, ਤੇ ਉਹ ਉਹਦਾ ਸ਼ਿਕਾਰ ਹੋ ਜਾਂਦਾ। ਇਸ ਤਰੀਕੇ ਦੇ ਨਾਲ ਪਹਿਲਾਂ ਤਾਂ ਭਨਿਆਰੇ ਵਾਲੇ ਨੂੰ ਇਸ ਹੱਦ ਤੱਕ ਸਿੱਖ ਮਨਾਂ ਦੇ ਵਿੱਚ ਉਹਦੇ ਪ੍ਰਤੀ ਨਫ਼ਰਤ ਭਰੀ, ਫਿਰ ਉਹਨੂੰ ਮੂਹਰੇ ਲਿਆ ਕੇ ਟਿਕਾਤਾ ਵੀ ਆਹ ਲਓ, ਇਹਨੂੰ ਤੁਸੀਂ ਮਾਰਨਾ। ਹੁਣ ਵਾਰ-ਵਾਰ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰਕੇ ਸਿੱਖ ਜਜ਼ਬਾਤਾਂ ਨੂੰ ਚੜਾ ਕੇ ਇੱਕ ਮਾਹੌਲ ਬਣਾਇਆ ਗਿਆ ਉਹਦੇ ਖਿਲਾਫ। ਤੇ ਜਦੋਂ ਵੀ ਉਹਨੂੰ ਸਿੱਖ ਮਾਰਨ ਦੇ ਲਈ
ਯਤਨਸ਼ੀਲ ਹੁੰਦੇ ਸੀ ਤਾਂ ਉਹਨੂੰ ਫਿਰ ਪਹਿਲਾਂ ਹੀ ਫੜ ਲਿਆ ਜਾਂਦਾ ਸੀ। ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਉਹਨੂੰ ਮਾਰਦੇ ਮਾਰਦੇ ਜੇਲ੍ਹਾਂ 'ਚ ਪਹੁੰਚ ਗਏ। ਅਖੀਰ ਅੱਜ ਆਪਦੀ ਬਿਮਾਰੀ ਨਾਲ ਉਹ ਆਪ ਮਰ ਗਿਆ। ਪਰ ਸਰਕਾਰ ਨੇ 2-3 ਕੰਮ ਕੀਤੇ। ਇੱਕ ਤਾਂ ਜਿਹੜੀ ਸਾਡੀ ਜਵਾਨੀ ਨੇ ਕੌਮ ਲਈ ਲੜਨਾ ਸੀ, ਜਿਹੜੀ ਜਵਾਨੀ ਨੇ ਹਾਂ ਪੱਖੀ ਬਿਰਤੀ ਦੇ ਤਹਿਤ ਕੋਈ ਚੰਗੇ ਕਰਮ ਕਰਨੇ ਸੀ, ਜਿਸ ਸਿੱਖ ਜਵਾਨੀ ਨੇ ਦਿੱਲੀ ਨਾਲ ਜਾਂ ਨਾਗਪੁਰ ਨਾਲ ਪੰਥ ਵਿਰੋਧੀ ਸ਼ਕਤੀਆਂ ਨਾਲ ਲੜਨਾ ਸੀ, ਉਹਨਾਂ ਨੂੰ ਇੱਥੇ ਭੰਡਿਆਰੇ ਤੱਕ ਉਲਝਾ ਕੇ ਰੱਖਤਾ। ਜਦੋਂ ਅਸੀਂ ਨਾਭੇ ਜੇਲ੍ਹ ਸੀਗੇ 2007-8 ਦੇ ਵਿੱਚ, ਉੱਥੇ 66 ਦੇ ਕਰੀਬ ਇਹੋ ਜਿਹੇ ਸਿੱਖ ਜੁਝਾਰੂ ਸੀ ਜਿਹੜੇ ਖਾੜਕੂ ਸੰਘਰਸ਼ ਦਾ ਹਿੱਸਾ ਸੀਗੇ। ਉਹਨਾਂ ਵਿੱਚੋਂ ਮਸਾਂ 5-7 10 ਸੀ ਜਿਹੜੇ ਪੁਰਾਣੇ ਸੀਗੇ, ਪਰ ਬਾਕੀ ਸਾਰੇ ਜਿਹੜੇ ਨਵੇਂ ਜੁਝਾਰੂ ਉੱਥੇ ਗਏ ਸਾਰੇ, ਕੋਈ ਕਵੇ ਮੈਂ ਸਰਸੇਲ ਨੂੰ ਮਾਰਦਾ ਫੜਿਆ ਗਿਆ, ਕੋਈ ਕਵੇ ਮੈਂ ਭੰਡਿਆਰਾ ਨੂੰ ਮਾਰਦਾ ਫੜਿਆ ਗਿਆ। ਤੇ ਅਸੀਂ ਉਦੋਂ ਚਰਚਾ ਕਰਦੇ ਹੁੰਦੇ ਸੀ ਉੱਥੇ ਵੀ ਸਰਕਾਰ ਨੇ ਸਾਡੇ ਮੂਹਰੇ ਇਹ ਜਾਣ ਬੁੱਝ ਕੇ ਤਾਂ ਨਹੀਂ ਖੜੇ ਕੀਤੇ, ਕਿਉਂਕਿ ਅਸੀਂ ਸਾਰੇ ਇਹਨਾਂ 'ਚ ਜਾ ਕੇ ਵੱਜਦੇ ਹਾਂ ਤੇ ਇੱਥੇ ਫੜੇ ਫੁੜੇ ਜਾਂਦੇ ਆ। ਸੋ ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਤੋਂ ਮੋੜ ਕੇ ਆਪਦੀ ਮਰਜ਼ੀ ਦੇ ਉਹਨਾਂ ਦੇ ਮੂਹਰੇ ਦੁਸ਼ਮਣ ਖੜੇ ਕਰਤੇ ਵੀ ਇਹਨਾਂ ਨਾਲ ਲੜੀ ਜਾਓ ਤੁਸੀਂ। ਸੋ ਭੰਡਿਆਰੇ ਵਾਲਾ ਜਾਂ ਸਰਸੇ ਵਾਲਾ ਜਾਂ ਹੋਰ ਸਾਰੇ ਨੇ ਇਸ ਖਾਲਿਸਤਾਨ ਦੇ ਰਾਹ ਵਿੱਚ ਆਏ ਹੋਏ ਉਹ ਹਾਰਡਲਸ ਨੇ, ਜਿਹੜੇ ਸਪੀਡ ਬ੍ਰੇਕਰ ਹੁੰਦੇ ਆ ਨਾ ਜਦੋਂ ਸਪੀਡ ਤੇ ਗੱਡੀ ਜਾਂਦੀ ਆ, ਇਹ ਉਹ ਕੰਮ ਕਰਦੇ ਆ ਵੀ ਸਪੀਡ ਘਟਾਉਂਦੇ ਆ ਸਿੱਖਾਂ ਦੀ ਖਾਲਿਸਤਾਨ ਦੇ ਲਈ। ਸੋ ਬੜੇ ਵੱਡੇ ਪੱਧਰ ਦੇ ਉੱਤੇ ਇਹਨਾਂ ਲੋਕਾਂ ਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ ਨੇ। ਤੇ ਜਦੋਂ 2001 ਦੇ ਵਿੱਚ ਭਾਵ ਸਾਗਰ ਦਾ ਪੰਗਾ ਪਿਆ ਨਾ ਸਾਰਾ, ਤੇ ਉਸ ਮੌਕੇ ਜਿਹੜੀਆਂ ਉਹ 'ਚ ਗੱਲਾਂ ਸੀ ਭਾਵ ਸਾਗਰ ਦੇ ਵਿੱਚ, ਉਹ ਜਦੋਂ ਅੱਜ ਵੀ ਦੇਖਦੇ ਕਰਦੇ ਆ ਤਾਂ ਮਨ ਨੂੰ ਰੋਸ ਬੜਾ ਆਉਂਦਾ, ਗੁੱਸਾ ਬੜਾ ਆਉਂਦਾ। ਤੇ ਗੁੱਸਾ ਚੜਾਉਣਾ ਹੀ ਇਸ ਸਿਸਟਮ ਵਾਲਿਆਂ ਦਾ ਕੰਮ ਸੀਗਾ, ਜਿਹੜੇ ਉੱਥੇ ਏਜੰਸੀਆਂ ਦਾ ਨੈਟਵਰਕ ਸੀਗਾ। ਉਸ ਅਫਸਰ ਨੂੰ ਪਤਾ ਨਹੀਂ ਕਿੰਨੇ ਕੁ ਸੋਨਾ ਚਾਂਦੀ, ਕਿੰਨਾ ਕੁ ਨੋਟ ਮਿਲੇ ਹੋਣੇ ਆ, ਤਰੱਕੀਆਂ ਮਿਲੀਆਂ ਹੋਣੀਆਂ, ਜਿਹਨੇ ਇੰਨੀ ਭੈੜੀ ਭੱਦੀ ਵਿਉਂਤਬੰਦੀ ਅਪਣਾਈ ਕਿ ਪਹਿਲਾਂ ਸਿੱਖ ਜਜ਼ਬਾਤਾਂ ਨੂੰ ਪੂਰੀ ਤਰ੍ਹਾਂ ਵੰਗਾਰਿਆ ਜਾਵੇ, ਇੰਨੀਆਂ ਗੰਦੀਆਂ ਭੈੜੀਆਂ ਭੱਦੀਆਂ ਗੱਲਾਂ ਲਿਖੀਆਂ ਜਾਣ ਕਿ ਲੋਕ ਜਿਹੜੇ ਆ ਭੜਕ ਕੇ, ਸਿੱਖ ਜਿਹੜੇ ਆ ਭੜਕ ਕੇ ਭਾਵ ਸਾਗਰ ਦੇ ਖਿਲਾਫ ਹੋਣ, ਤੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਵਾਈਏ। ਤੋਂ ਨਾਲੇ ਜਾਤ ਪਾਤ ਦੇ ਨਾਂ ਤੇ ਸਿੱਖਾਂ ਦੇ ਵਿੱਚ ਕਲੈਸ਼ ਵਧੇ, ਕਿਉਂਕਿ ਫਿਰ ਜਿਹੜੀਆਂ ਛੋਟੀਆਂ ਬਰਾਦਰੀਆਂ ਭੰਡਿਆਰੇ ਵਾਲੇ ਦੇ ਟਰੈਪ 'ਚ ਫਸੀਆਂ ਸੀ, ਉਹਨਾਂ ਨੂੰ ਲੱਗਿਆ ਕਿ ਸਾਡੇ ਬਾਬੇ ਨੂੰ ਇਹ ਜਿਹੜੇ ਬਾਕੀ ਸਿੱਖ ਵਾ ਇਹ ਗਲਤ ਮੰਨਦੇ ਆ। ਸੋ ਜਿਸ ਤਰੀਕੇ ਦੇ ਨਾਲ ਇਹ ਸਾਰੀ ਉਦੋਂ ਖੇਡ ਖੇਡੀ ਗਈ, ਉਹਦੇ ਰਿਜ਼ਲਟ ਇਹ ਨੇ ਕਿ ਦਿਨੋਂ ਦਿਨ ਉਹ ਜਿਹੜੇ ਉਦੋਂ ਫਿਰ ਜਦੋਂ 2001 ਦੇ ਵਿੱਚ ਭੰਡਿਆਰੇ ਵਾਲੇ ਦੇ ਖਿਲਾਫ ਪਹਿਲਾ ਹੁਕਮਨਾਮਾ 98 'ਚ ਹੋਇਆ ਸੀ, ਛੇਕਿਆ ਜਦੋਂ ਪੰਥ ਚੋਂ ਨੂੰ, ਫਿਰ ਦੁਬਾਰਾ 2001 ਦੇ ਵਿੱਚ ਪੰਡ ਸਿੰਘ ਸਾਹਿਬਾਨ ਵੱਲੋਂ ਹੁਕਮਨਾਮਾ ਆਇਆ, ਜਦੋਂ ਗਿਆਨੀ ਜੋਗਿੰਦਰ ਸਿੰਘ ਬਦੰਤੀ ਜਥੇਦਾਰ ਸੀ ਅਕਾਲ ਤਖਤ ਦੇ, ਤਾਂ ਉਹਨਾਂ ਨੇ ਉਸ ਮੌਕੇ ਇਹ ਲਿਖਿਆ ਕਿ ਪਿਆਰਾ ਸਿੰਘ ਭੰਡਿਆਰਾ ਵੱਲੋਂ ਥਾਂ ਥਾਂ ਤੇ ਗੁਰਮਤਿ ਸਮਾਗਮ ਕਰਨ ਦੀ ਆੜ ਹੇਠ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਤੇ ਉਸ ਵੱਲੋਂ ਲਿਖੇ ਗਏ ਭਾਵ ਸਾਗਰ ਸਮੁੰਦਰ ਗ੍ਰੰਥ ਦੇ ਨਾਂ ਤੇ ਲਿਖੀ ਰਚਨਾ ਵਿੱਚ ਗੁਰੂ ਨਾਨਕ ਨਾਮ ਲੇਵਾ ਅੰਮ੍ਰਿਤਧਾਰੀ ਸਿੰਘਾਂ, ਗ੍ਰੰਥੀ ਸਿੰਘਾਂ, ਸਿੱਖ ਪ੍ਰਚਾਰਕਾਂ, ਗੁਰਦੁਆਰਾ ਸਾਹਿਬਾਨ ਅਤੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਇਤਰਾਜ਼ਯੋਗ ਕੁਝੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ। ਦੇਸ਼ ਵਿਦੇਸ਼ ਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਨਿੱਜੀ ਜਾਂ ਪਰਿਵਾਰਕ ਤੌਰ ਤੇ ਪਿਆਰਾ ਸਿੰਘ ਭੰਡਿਆਰੇ ਵਾਲੇ ਦੇ ਡੇਰੇ ਜਾਂ ਉਸ ਵੱਲੋਂ ਕੀਤੇ ਜਾ ਰਹੇ ਸਮਾਗਮਾਂ ਵਿੱਚ ਕਿਸੇ ਕਿਸਮ ਦੀ ਨਾ ਸ਼ਮੂਲੀਅਤ ਕਰਨ ਤੇ ਨਾ ਹੀ ਉਹਦੇ ਪੈਰੋਕਾਰਾਂ ਜਾਂ ਉਹਨੂੰ ਸਹਿਯੋਗ ਦੇਣ। ਉਲੰਘਣਾ ਕਰਨ ਵਾਲਿਆਂ ਵਿਰੁੱਧ ਗੁਰਮਤਿ ਸਿਧਾਂਤਾਂ ਅਤੇ ਪਰੰਪਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਊਗੀ। ਇਹ 2001 ਦੇ ਵਿੱਚ ਜਦੋਂ ਹੁਕਮਨਾਮਾ ਹੋਇਆ, ਇਹ ਭਾਈ ਰਣਜੀਤ ਸਿੰਘ ਵੇਲੇ ਜਿਹੜਾ ਹੁਕਮਨਾਮਾ ਹੋਇਆ ਸੀ, ਉਹਦੀ ਐਕਸਪਲੇਨੇਸ਼ਨ ਸੀ, ਜਾਣੀ ਕਿ ਉਹਦਾ ਅੱਗੇ ਜਾ ਕੇ ਇਹਨਾਂ ਨੇ ਥੋੜੀ ਜਿਹੀ ਵਿਆਖਿਆ ਕੀਤੀ। ਸੋ ਆਪਾਂ ਮੋਟੀ ਜੇ ਗੱਲ ਕਰੀਏ ਵੀ ਇਹ ਬੰਦਾ ਕੀ ਆਈਟਮ ਸੀ,
ਇਹ ਦੇਹਧਾਰੀ ਗੁਰੂ ਡੰਮ ਜਿਹੜਾ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ, ਸ਼ਬਦ ਗੁਰੂ ਨਾਲੋਂ ਤੋੜਨ ਦੇ ਲਈ ਰਾਧਾ ਸੁਆਮੀ, ਨਾਮ ਧਾਰੀਏ, ਨਰਕ ਧਾਰੀਏ, ਸਰਸੇ ਵਾਲੇ, ਨੂਰ ਮਹਿਲੀਏ ਤੇ ਵਿੱਚੇ ਸਾਧ ਬਾਬੇ ਜਿਹੜੇ ਆ, ਇਹ ਸਾਰਿਆਂ ਦੇ ਮਗਰ ਜਿਹੜੀ ਐਂਟੀ ਸਿੱਖ ਤਾਕਤਾਂ ਹੁੰਦੀਆਂ, ਏਜੰਸੀਆਂ ਦਾ ਨੈਟਵਰਕ ਹੁੰਦਾ, ਸਿੱਖਾਂ ਦੀ ਸ਼ਕਤੀ ਨੂੰ ਪਾਟੋ ਧਾੜ ਕਰਨਾ ਤੇ ਸਿੱਖਾਂ ਦੇ ਵਿੱਚ ਜਿਹੜੀ ਇੱਕ ਕੌਮ ਦੀ ਭਾਵਨਾ ਉਹ ਖਤਮ ਕਰਨੀ, ਸਿੱਖਾਂ ਦੇ ਨਿੱਕੇ ਤੋਂ ਨਿੱਕੇ ਟੁਕੜੇ ਜਿਹੜੇ ਆ ਕਰਨੇ ਕਿ ਅੱਡ ਅੱਡ ਜਾਤਾਂ ਦੇ ਨਾਂ ਤੇ, ਗੋਤਾਂ ਦੇ ਨਾਂ ਤੇ, ਮਰਿਆਦਾ ਦੇ ਨਾਂ ਤੇ ਕੋਈ ਵੀ ਬਹਾਨਾ ਲੈ ਕੇ ਸਿੱਖਾਂ ਦੇ ਵਿੱਚ ਵੰਡ ਜਿਹੜੀ ਆ ਉਹ ਵਧਾਉਣੀ ਹੁੰਦੀ ਆ। ਸੋ ਇਹ ਫਿਰ ਜਿਹੜਾ ਸਾਰਾ ਕੁਝ ਚੱਲਦਾ ਉਹਦੇ ਵਿੱਚ ਇਹ ਜਿਹੜਾ ਭਨਿਆਰੇ ਵਾਲਾ ਸੀਗਾ, ਇਹ 28/5/1957 ਨੂੰ ਇਹਦਾ ਜਿਹੜਾ ਜਨਮ ਆ ਪਿੰਡ ਮਾਜਰੀ, ਜਿਹੜਾ ਰੋਪੜ ਚ ਜਿਹੜਾ ਇਹ ਉੱਥੇ ਕਰਮੀ ਦੇਵੀ ਤੇ ਤੁਲਸੀ ਰਾਮ ਦੇ ਘਰੇ ਇਹਦਾ ਜਨਮ ਹੋਇਆ ਧਮਾਣੇ ਪਿੰਡ ਚ 28/5/1957 ਨੂੰ ਧਮਾਣੇ ਪਿੰਡ ਚ। ਤੇ 3 ਭੈਣ ਤੇ 3 ਭਰਾ ਸੀ, 7 ਜਣੇ ਸੀਗੇ ਇਹ। ਤੇ ਇਹਦੇ ਰੋਪੜ ਜ਼ਿਲ੍ਹੇ ਚ ਇਹਦਾ ਵਿਆਹ ਹੋਇਆ ਮਾਜਰੀ ਪਿੰਡ ਚ। 3 ਮੁੰਡੇ ਹੋਏ ਆ, ਸਤਨਾਮ ਸਿੰਘ, ਸੁਖਦੇਵ ਸਿੰਘ ਤੇ ਓਂਕਾਰ ਸਿੰਘ। ਬਾਬਾਗਰੀ ਦਾ ਕੰਮ ਜਿਹੜਾ 1990-91 ਚ ਇਹਨੇ ਜਦੋਂ ਫੜਿਆ, ਉਦੋਂ ਇਹ ਬਾਗਬਾਨੀ ਵਿਭਾਗ ਦੇ ਵਿੱਚ ਅਸਮਾਨਪੁਰ, ਨੂਰਪੁਰ ਬੇਦੀ, ਰੋਪੜ ਦੇ ਇਲਾਕੇ ਦੇ ਵਿੱਚ ਸਰਕਾਰੀ ਫਾਰਮ ਦੇ ਵਿੱਚ ਉੱਥੇ ਮੁਲਾਜ਼ਮ ਸੀ, ਬੇਲਦਾਰ ਸੀਗਾ। ਇਹ ਸਰਕਾਰੀ ਬੇਲਦਾਰ ਸੀਗਾ ਤੇ ਇਹਦੀ ਜਿਹੜੀ ਚਤੁਰਤਾ ਸੀ ਜੱਕੜ ਮਾਰਨ ਦੀ, ਠੱਗੀਆਂ ਮਾਰਨ ਦੀ, ਹੇਰਾ ਫੇਰੀ ਵਾਲੀ, ਉਹ ਸਾਰੀ ਕਿਸੇ ਨੇ ਉੱਥੇ ਸਮਝ ਲਈ ਤੇ ਇਹਨੂੰ ਫਿਰ ਇੱਕ ਅਸਾਈਨਮੈਂਟ ਵਜੋਂ ਅਸਾਈਨ ਕੀਤਾ ਗਿਆ, ਕੰਮ ਦਿੱਤਾ ਗਿਆ। ਤੇ ਪੰਜਾਬ ਦੇ ਜਿਵੇਂ ਪਿੰਡਾਂ 'ਚ ਜ਼ਮੀਨਾਂ ਹੁੰਦੀਆਂ ਉਹਨਾਂ ਦੇ ਨਾਂ ਹੁੰਦੇ ਆ, ਉਵੇਂ ਥੇ ਬੈਰੋਆਣਾ, ਇਸ ਤਰ੍ਹਾਂ ਜਿਵੇਂ ਉਵੇਂ ਧਮਾਣੇ ਪਿੰਡ ਦੇ ਕੋਲ ਜੰਗਲ 'ਚ ਜ਼ਮੀਨ ਪਈ ਆ ਜਿਹਨੂੰ ਭਨਿਆਰਾਂ ਵਾਲੀ ਕਹਿੰਦੇ ਆ। ਜ਼ਮੀਨ ਨੂੰ, ਜ਼ਮੀਨ ਦਾ ਨਾਂ ਆ ਜੇ ਇਲਾਕੇ ਦਾ, ਜਿਵੇਂ ਮਾਝਾ ਮਾਲਵਾ ਹੁੰਦਾ ਐਵੇਂ ਭਨਿਆਰਾਂ ਵਾਲੀ। ਤੇ ਭਵ ਸਾਗਰ 'ਚ ਤਾਂ ਝੂਠ ਹੀ ਲਿਖਿਆ ਹੋਇਆ ਵੀ 1980 'ਚ ਡੇਰਾ ਆਰੰਭ ਹੋਇਆ, ਅਸਲ ਵਿੱਚ 90-91 'ਚ ਚਾਲੂ ਹੋਇਆ। ਪਹਿਲਾਂ ਉੱਥੇ ਜਨਾਨੀਆਂ ਥੋੜੀਆਂ ਬਹੁਤੀਆਂ ਜਾਣ ਲੱਗੀਆਂ। 92-93 ਦੇ ਵਿੱਚ ਕਾਂਗਰਸੀ ਲੀਡਰ ਬੂਟਾ ਸਿੰਘ ਆਪਦੇ ਭਾਣਜੇ ਜੋਗਿੰਦਰ ਸਿੰਘ ਮਾਨ ਦੇ ਨਾਲ ਉਹ ਇਹਦੇ ਅਧਪੜ ਜੇ ਸਾਧ ਕੋਲੇ ਪਹੁੰਚਿਆ। ਤੇ ਇਹ ਹੁਣ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਨਾ ਕੋਈ ਜਾਣਨਾ ਪਛਾਣ ਇਸ ਭਨਿਆਰੇ ਵਾਲੇ ਨੂੰ, ਕੋਈ ਨਾ ਉਦੋਂ ਕੋਈ ਡੇਰਾ ਨਾ ਕੋਈ ਗੱਲ। ਤੇ ਉਦੋਂ ਬੂਟਾ ਸਿੰਘ ਤੇ ਇਹਦਾ ਭਾਣਜਾ, ਉਹ ਕਹਿੰਦੇ ਜੀ ਬਿਮਾਰ ਸੀ, ਘਰ ਵਾਲੀ ਉਹਦੇ ਲਈ ਗਏ ਸੀ। ਪਰ ਜਦੋਂ ਬੂਟਾ ਸਿੰਘ ਵਰਗਾ ਬੰਦਾ ਉੱਥੇ ਜਾਵੇ ਤੇ ਬਾਅਦ 'ਚ ਇਹ ਗੱਲ ਉਡਾਈ ਜਾਵੇ ਕਿ ਉਦੋਂ ਬਾਅਦ ਜੀ ਇਹਦਾ ਮੰਤਰੀ ਬਣ ਗਿਆ ਬੂਟਾ ਸਿੰਘ ਤੇ ਬੜੀ ਕਿਰਪਾ ਹੋ ਗਈ, ਤਾਂ ਫਿਰ ਉਸ ਤੋਂ ਬਾਅਦ ਵਿੱਚ ਲੋਕਾਂ ਦਾ ਉੱਥੇ ਆਉਣਾ ਜਾਣਾ ਆਪਣੇ ਆਪ ਸੁਭਾਵਿਕ ਰੂਪ 'ਚ ਵੱਧ ਗਿਆ। ਵੀ ਜਦੋਂ ਬੂਟੇ ਸਿੰਘ ਵਰਗੇ ਆਉਂਦੇ ਆ, ਜੋਗਿੰਦਰ ਸਿੰਘ ਮਾਨ ਵਰਗੇ ਆਉਂਦੇ ਆ, ਤੇ 29/4/95 ਨੂੰ ਬੂਟਾ ਸਿੰਘ ਤੇ ਹੋਰ ਲੋਕਾਂ ਨੇ ਇਕੱਠੇ ਹੋ ਕੇ ਇੱਥੇ ਪ੍ਰੋਗਰਾਮ ਕਰਵਾਇਆ ਤੇ 22/3/96 ਨੂੰ ਡੇਰੇ ਦਾ ਨੀਂਹ ਪੱਥਰ ਰੱਖਿਆ ਬੂਟਾ ਸਿੰਘ ਹੋਣਾ ਨੇ। ਤੇ ਹਜੇ ਕਹਿੰਦੇ ਆ ਜੀ ਇਹਨਾਂ ਚੀਜ਼ਾਂ ਦੇ ਮਗਰ ਸਿਆਸਤਦਾਨ ਨਹੀਂ ਹੁੰਦੇ, ਏਜੰਸੀਆਂ ਨਹੀਂ ਹੁੰਦੀਆਂ। ਥੋੜਾ ਮਾਰੇ ਲੋਕ ਭਨਿਆਰੇ ਜਾਣ ਲੱਗੇ, ਬੜਾ ਇਕੱਠ ਹੋਣ ਲੱਗ ਗਿਆ ਤੇ ਥਾਂ ਥਾਂ ਤੋਂ ਜਿੰਨੇ ਵੀ ਏਜੰਸੀਆਂ ਨਾਲ ਸੰਬੰਧਿਤ ਬੰਦੇ ਆ ਉਹ ਫਿਰ ਪ੍ਰਚਾਰ ਕਰਨ ਲੱਗ ਪਏ ਵੀ ਭਨਿਆਰੇ ਜਗ੍ਹਾ ਨਿਕਲੀ ਆ ਜੀ, ਬੜਾ ਕਰਨੀ ਵਾਲੇ ਮਹਾਪੁਰਸ਼ ਪਧਾਰੇ ਆ ਜੀ, ਫਲਾਨਾ ਹੋ ਗਿਆ। ਲੋਕਾਂ ਦਾ ਰਸ਼ ਦੇਖ ਕੇ ਸਿਆਸਤਦਾਨ ਜਾਣ ਲੱਗੇ। ਪੁਲਿਸ ਦੇ ਤੇ ਪ੍ਰਸ਼ਾਸਨਿਕ ਅਧਿਕਾਰੀ ਉਹ ਤਾਂ ਜਿਵੇਂ ਡੀਜੀਪੀ ਦਾ ਹੁਕਮ ਮੰਨਦੀ ਆ ਨਾ, ਪੁਲਿਸ ਅਫਸਰ ਮੰਨਦੇ ਆ, ਐਵੇਂ ਹੁਕਮ ਉਹਦਾ ਪ੍ਰਸ਼ਾਸਨਿਕ ਅਧਿਕਾਰੀ ਮੰਨਦੇ ਹੁੰਦੇ ਸੀ। ਉਹਦਾ ਨਿਹੰਗ ਉੱਥੇ ਨਕਲੀ ਸਾਧ ਰਹਿਣ ਲੱਗ ਗਏ। ਇੱਕ VIP ਵਜੋਂ ਉਹਦਾ ਇੱਕ ਪਖੰਡ ਦਾ ਪਹਾੜ ਜਿਹੜਾ ਸੀ ਦਿਨੋਂ ਦਿਨ ਵੱਡਾ ਹੁੰਦਾ ਗਿਆ ਤੇ ਉਹਦੇ ਮੱਕੜ ਜਾਲ ਦੇ ਵਿੱਚ ਕਈ ਜਿਹੜੀਆਂ ਲੜਕੀਆਂ ਨੇ ਉਹਦੀ ਕਾਮ ਵਾਸ਼ਨਾ ਦਾ ਵੀ ਸ਼ਿਕਾਰ ਹੋਈਆਂ। ਤੇ ਫਿਰ ਉਹਨੇ ਆਪਦੇ ਜਿਹੜੀਆਂ ਉੱਥੇ ਕੁੜੀਆਂ ਆਉਂਦੀਆਂ ਸੀ ਉਹਨਾਂ 'ਚੋਂ ਵਿਆਹ ਵੂ ਕਰਾਉਣੇ ਸ਼ੁਰੂ ਕਰਤੇ। ਕਈਆਂ ਨਾਲ ਵਿਆਹ ਵੀ ਕਰਾਏ, ਅਜਾਸ਼ੀਆਂ ਕੀਤੀਆਂ ਤੇ ਕਈਆਂ ਨੂੰ ਉਹ ਉੱਥੇ ਧੱਕੇ ਨਾਲ ਵੀ ਰੱਖ ਲੈਂਦਾ ਸੀ ਵੀ ਤੂੰ ਇੱਥੇ ਹੀ ਰਹਿਣਾ, ਕਿਤੇ ਜਾਣਾ ਨਹੀਂ। 2-3 ਉਹਨੇ ਵਿਆਹ ਕਰਾਏ ਤੇ ਭਨਿਆਰੇ ਵਾਲੀ ਦੀ ਜਿਹੜੀ ਜਗ੍ਹਾ ਸੀ ਉਹਦਾ ਨਾਂ ਰੱਖਤਾ ਉਹਨੇ ਧਰਮ ਕਲਾ ਅਸਥਾਨ। ਤੇ ਇਹਦਾ ਸਰਕਾਰੀ ਤੌਰ ਤੇ ਇਹਦਾ ਵਿਰੋਧ ਹੋਣਾ ਚਾਹੀਦਾ ਸੀਗਾ, ਪਰ ਪੁਲਿਸ ਦੇ ਤੇ ਪ੍ਰਸ਼ਾਸਨ ਦੇ ਅਧਿਕਾਰੀ ਸਗਾਂ ਤੇ ਉਹਦੇ ਹੱਕ ਵਿੱਚ ਤਾਂ ਗੱਲ ਕਰਦੇ ਰਹੇ, ਪਰ ਉਸ ਗੱਲ ਨੂੰ ਰੋਕਿਆ ਨਹੀਂ।
फिर उन्हें डांगा सोटियां वाला एक ग्रुप तैयार कर लिया। ਜਿਹੜਾ ਵੀ ਕੋਈ ਬੰਦਾ ਉਹਦੇ ਮੂਹਰੇ ਇਲਾਕੇ ਚੋਂ ਚੂੰਜਾਂ ਕਰਦਾ ਉਹਨੂੰ ਚੱਕ ਲਿਆਉਂਦੇ, ਕੁੱਟ ਕਟਾਪਾ ਕਰਦੇ। ਤੇ ਜੇ ਕਿਸੇ ਬੰਦੇ ਨੇ ਅਖਬਾਰ ਦੇ ਵਿੱਚ ਮੀਡੀਆ 'ਚ 4 ਅੱਖਰ ਲਿਖਤੇ ਤਾਂ ਉਹਨੂੰ ਚੱਕ ਲਿਆਉਣਾ ਤੇ ਬੇਦਰਦੀ ਨਾਲ ਕਟਾਪਾ ਚਾੜਨਾ। ਕਈਆਂ ਦੇ ਉਦੋਂ ਉੱਥੇ ਲਿਜਾ ਕੇ ਇਹਨਾਂ ਨੇ ਕਟਾਪੇ ਚਾੜੇ। ਤੇ ਜਿਹੜਾ ਉੱਥੇ ਪੁਲਿਸ ਵਾਲੇ ਸੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਸੀ, ਉਹ ਪੀੜਤ ਵਿਅਕਤੀ ਦੀ ਕੋਈ ਵੀ ਸੁਣਵਾਈ ਨਹੀਂ ਸੀ ਕਰਦੇ। ਬੜੇ ਵੱਡੇ ਪੱਧਰ ਦੇ ਉੱਤੇ ਪ੍ਰਸ਼ਾਸਨ ਜਿਹੜਾ ਸੀ ਨਾ, ਉਹ ਪੂਰੇ ਧੜੱਲੇ ਨਾਲ ਇਸ ਪਨਿਆਰੇ ਵਾਲੇ ਦੇ ਹੱਕ 'ਚ ਭੁਗਤਦਾ ਰਿਹਾ। ਤੇ ਗੱਲ ਤੇ ਉੱਤੇ ਗਾਲ ਕੱਢਣੀ, ਜਿਵੇਂ ਡਾਊਨ ਹੁੰਦੇ ਆ ਡਾਊਨ, ਉਸ ਤਰੀਕੇ ਨਾਲ ਸਿੱਕਾ ਚਲਾਉਣਾ ਤੇ ਜਿਹਨੂੰ ਜੀ ਕਰਦਾ ਉਹਦੇ ਤੇ ਕੇਸ ਬਣਾ ਦਿੰਦਾ। ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੂੰ ਮਹੀਨਾ 20 ਦਿਨ ਥਾਣਿਆਂ ਦੇ ਵਿੱਚ, ਆਪਦੇ ਤਾਏ ਦਾ ਮੁੰਡਾ ਸੀ ਉਹਨੂੰ ਚੱਕ ਕੇ ਥਾਣੇ ਬੰਦ ਕਰਵਾਤਾ। ਤੋ ਜਿੰਨੀਆਂ ਉਸ ਇਲਾਕੇ ਦੀਆਂ ਸਰਕਾਰੀ ਮਸ਼ੀਨਰੀ ਦੀਆਂ ਉੱਥੇ ਸੀਗੀਆਂ ਧਿਰਾਂ, ਸਾਰੇ ਅਫਸਰ ਇਹਦੀ ਗੱਲ ਸੁਣਦੇ ਸੀ। ਤੇ 3 ਜਨਾਨੀਆਂ ਰੱਖ ਲੀਆਂ, ਜ਼ਮੀਨ ਜਿਹੜੀ ਸਾਰੀ ਉਹ ਦੱਬ ਲਈ। ਤੇ ਉੱਥੇ ਫਿਰ ਜਿੰਨੇ ਪੰਥ ਦੁਖੀ ਸੀਗੇ ਉਹਨਾਂ ਸਾਰਿਆਂ ਦੇ ਲਈ ਇਹ ਇੱਕ ਇਹੋ ਜਿਹਾ ਅੱਡਾ ਬਣ ਗਿਆ ਵੀ ਸਾਰੇ ਉੱਥੇ ਬਹਿ ਕੇ ਸਿੱਖੀ ਦਾ ਬੇੜਾ ਗਰਕ ਕਰਨ ਦੇ ਲਈ, ਸਿੱਖਾਂ ਨੂੰ ਚੜਾਉਣ ਦੇ ਲਈ ਉੱਥੇ ਇਉਂ ਤੋਂ ਲੱਗਣ ਲਾਤਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਜਿਵੇਂ ਉੱਪਰੋਂ ਕਿਤੇ ਹੁਕਮ ਆਏ ਹੋਏ ਨੇ ਵੀ ਪਨਿਆਰੇ ਵਾਲੇ ਦੇ ਖਿਲਾਫ ਜਿਹੜਾ ਵੀ ਮੂੰਹ ਖੋਲੂਗਾ ਸਮਝ ਲਓ ਵੀ ਦੇਸ਼ ਧਰੋਹੀ ਹੋ ਗਿਆ। ਇਹੋ ਜਿਹਾ ਮਾਹੌਲ ਸਿਰਜਿਆ ਹੋਇਆ ਸੀ ਉਦੋਂ। ਤੇ ਜਿਹੜੇ ਸਿਆਸਤਦਾਨ ਸੀ ਉਹ ਵੋਟਾਂ ਦੇ ਲਈ ਉਹਦੇ ਕੋਲੇ ਜਾਂਦੇ ਤੇ ਮੱਥਾ ਟੇਕਦੇ, ਉਹਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ, ਵੱਧ ਤੋਂ ਵੱਧ ਉਹਦਾ ਪ੍ਰਾਪੇਗੰਡਾ ਕੀਤਾ ਜਾਂਦਾ। ਤੇ ਜਦੋਂ ਐਡੇ ਅਫਸਰ, ਐਡਾ ਨੈਟਵਰਕ ਹੋਵੇ, ਕੋਈ ਉਹਦੇ ਖਿਲਾਫ ਬੋਲਣ ਵਾਲਾ ਚੂੰ ਨਾ ਕਰ ਸਕਦਾ ਹੋਵੇ, ਤਾਂ ਸਧਾਰਨ ਲੋਕਾਂ ਦੇ ਵਿੱਚ ਇਹੀ ਹੁੰਦਾ ਵੀ ਬੜੀ ਚੱਲਦੀ ਆ ਬਾਬੇ ਦੀ, ਬੜੀ ਚੜ੍ਹਾਈ ਆ ਜੀ, ਬੜੀ ਸ਼ਕਤੀ ਆ ਬਾਬੇ 'ਚ। ਤੇ ਨਾਲ ਫਿਰ ਕਈ ਜਿਹੜੀਆਂ ਨੇਗੀਆਂ ਉੱਥੇ ਕਹਾਣੀਆਂ ਕਰਾਮਾਤਾਂ ਜਿਹੀਆਂ ਵਾਲੀਆਂ ਝੂਠੀਆਂ ਸੱਚੀਆਂ ਜੋੜ ਕੇ, ਅਫਸਰਾਂ ਦੇ ਨਾਲ ਜੋੜ ਕੇ ਉਹ ਇਹੋ ਜਿਹੀਆਂ ਚਲਾਈਆਂ ਵੀ ਹਰੇਕ ਬੰਦਾ ਇਹ ਮੰਨਣ ਤੇ ਮਜਬੂਰ ਹੋ ਗਿਆ ਕਿ ਲਓ ਜੀ ਇਹ ਤਾਂ ਬੜੀ ਕਰਨੀ ਵਾਲਾ ਬਾਬਾ। ਤੋ ਆਪਦੇ ਆਪ ਨੂੰ ਅਵਤਾਰ ਸਿੱਧ ਕਰਨ ਦੇ ਲਈ ਉਹਨੇ ਇਹੋ ਜਿਹੀਆਂ ਕਹਾਣੀਆਂ ਤਾਂ ਜਿਹੜੀਆਂ ਜੋੜੀਆਂ ਜਾਂ ਬਣਾਈਆਂ ਉਹ ਤਾਂ ਅਲੱਗ ਗੱਲ ਹੈ ਕਿ ਉਹਨੇ ਫੋਟੋ ਬਣਵਾਈ ਜਿਹਦੇ 'ਚ ਇੱਕ ਉਂਗਲ ਉੱਪਰ ਨੂੰ ਚੱਕ ਕੇ, ਜਿਵੇਂ ਆਮ ਤੌਰ ਤੇ ਧਾਰਮਿਕ ਰਹਿਬਰਾਂ ਦੀ ਜਿਹੜੀ ਇੱਕ ਪਛਾਣ ਬਣੀ ਹੁੰਦੀ ਆ, ਉੱਤੇ ਉਹਨੇ ਲਿਖਿਆ ਹੁੰਦਾ ਸੀ ਬਾਬਾ ਪਿਆਰਾ ਨਹੀਂ ਕਿਸੇ ਨੇ ਬਣ ਜਾਣਾ ਤੇ ਘਰ ਘਰ ਪੁੱਤ ਜੰਮਦੇ। ਤੇ ਹੁਣ ਉਹਨੇ ਆਪਦੇ ਆਪ ਨੂੰ ਸਤਿਗੁਰੂ ਕਹਾਉਣਾ, ਬੇਤਰਤੀਬੀਆਂ ਬੇਤੁਕੀਆਂ ਗੱਲਾਂ ਤੇ ਧਰਮ ਕਲਾ ਸਥਾਨ ਉਹਨੇ ਪਨਿਆਰੇ ਵਾਲਾ ਕਹਿ ਕੇ ਦੇਵਤਿਆਂ ਦੇ ਬਾਰੇ, ਹੋਰ ਅਕਾਲ ਪੁਰਖ ਸੱਚੇ ਪਾਤਸ਼ਾਹ ਬਾਰੇ ਜੋ ਗੱਲਾਂ ਉਹਨੇ ਆਪਦੇ ਮਨੋਂ ਜੋੜਨੀਆਂ, ਲੋਕਾਂ ਨੇ ਕਹਿਣਾ ਲੈ ਵੀ ਸੱਚੀਆਂ ਨੇ। ਕਿਉਂਕਿ ਜਿਹੜੀ ਇਸ ਚੀਜ਼ ਨੂੰ ਬਣਾਉਣ ਦੇ ਲਈ, ਜਿੰਨਾ ਮਾਹੌਲ ਬਣਾਉਣ ਦੇ ਲਈ ਸਰਕਾਰੀ ਤੌਰ ਤੇ ਮਿਹਨਤ ਕੀਤੀ ਗਈ ਨਾ, ਉਹ ਇਸ ਮਿਹਨਤ ਦਾ ਨਤੀਜਾ ਸੀ। ਔਰ ਇੱਥੋਂ ਇੱਕ ਗੱਲ ਚੇਤੇ ਰੱਖਣ ਦੀ ਲੋੜ ਹੈ ਵੀ ਕੱਲਾ ਪਨਿਆਰੇ ਵਾਲੇ ਦੇ ਚੱਕਰ 'ਚ ਹੀ ਨਹੀਂ, ਚਾਹੇ ਸਰਸੇ ਵਾਲੇ ਦਾ ਮਸਲਾ ਹੈ, ਚਾਹੇ ਆਸ਼ੂਤੋਸ਼ ਦਾ ਮਸਲਾ ਹੈ, ਤੇ ਚਾਹੇ ਬਿਆਸ ਵਾਲੇ ਦਾ ਮਸਲਾ, ਉਸ ਡੇਰੇ ਨੂੰ ਲੋਕ ਮਨਾਂ ਦੇ ਵਿੱਚ ਵਸਾਉਣ ਦੇ ਲਈ, ਉਹਦੀ ਠੁੱਕ ਸਿੱਖਾਂ ਨਾਲੋਂ ਤੇ ਸਿੱਖੀ ਨਾਲੋਂ ਵੱਡੀ ਦਿਖਾਉਣ ਦੇ ਲਈ ਜੋ ਕੁਝ ਕੀਤਾ ਕਰਾਇਆ ਜਾਂਦਾ, ਉਹ ਇੰਨਾ ਜ਼ਿਆਦਾ ਸਮਝਣ ਵਾਲਾ ਹੁੰਦਾ ਕਿ ਜੇਕਰ ਕੋਈ ਬੰਦਾ ਚਾਹਵੇ ਤਾਂ ਉਹ ਸਾਰੀ ਗੱਲ ਦਾ ਭੇਤ ਪਾ ਸਕਦਾ ਹੁੰਦਾ। ਪਰ ਹੁੰਦਾ ਕੀ ਆ, ਜਿਹੜੇ ਲੋਕ ਇਸ ਟ੍ਰੈਪ ਦਾ ਸ਼ਿਕਾਰ ਹੁੰਦੇ ਆ, ਉਹਨਾਂ ਦੀ ਬੁੱਧੀ ਉੱਤੇ ਪੜਦਾ ਪਿਆ ਹੁੰਦਾ। ਉਹ ਕਹਿੰਦੇ ਆ ਜੀ ਬਾਕੀ ਤਾਂ ਸਾਰੇ ਝੂਠ ਬੋਲਦੇ ਆ, ਸਾਡੇ ਮਹਾਂਪੁਰਸ਼ਾਂ ਬਾਰੇ ਤੇ ਸਾਡੇ ਸੰਤ ਬਾਬੇ ਬੜੇ ਵਧੀਆ ਨੇ। ਝੂਠੀਆਂ ਮਨੋਕਲਪਿਤ ਗੱਪਾਂ ਦੇ ਨਾਲ ਜਿਵੇਂ ਪਨਿਆਰੇ ਵਾਲੇ ਨੂੰ, ਸਰਸੇ ਵਾਲੇ ਨੂੰ, ਨੂਰ ਮਹਿਲ ਵਾਲੇ ਨੂੰ, ਆਸ਼ੂਤੋਸ਼ ਨੂੰ ਹੀਰੋ ਬਣਾਇਆ, ਉਵੇਂ ਹੀ ਹੋਰ ਬੜਿਆਂ ਨੂੰ ਹੀਰੋ ਬਣਾਇਆ ਜਾ ਰਿਹਾ ਤੇ ਬਣਾਇਆ ਜਾ ਸਕਦਾ ਹੈ। ਉੱਥੇ ਇੱਕ ਪਿੱਪਲ ਸੀਗਾ, ਪਿੱਪਲ ਦੇ ਹੇਠਾਂ, ਦਰਖਤ ਦੇ ਹੇਠਾਂ 5 ਇੱਟਾਂ ਨੂੰ ਲਾ ਕੇ ਤੇ ਉਹਨੂੰ ਬਾਬਾ ਸ਼੍ਰੀ ਚੰਦ ਨਾਲ ਜੋੜਤਾ। ਵੀ ਕਹਾਣੀ ਆ ਬਾਬੇ ਸ਼੍ਰੀ ਚੰਦ ਦੀ ਹੈ ਜੀ, ਕਰਾਮਾਤ ਇਹਦੇ 'ਚ ਬੜੀ।
ਤੇ ਉਸ ਇਲਾਕੇ ਦੇ ਵਿੱਚ ਜਿਹੜੀ ਪਹਾੜੀ ਸੀ ਉਹ ਬੜੀ ਉੱਬੜ ਖੁੱਬੜ ਜਿਹਾ ਇਲਾਕਾ ਸੀ, ਪਹਾੜੀ ਇਲਾਕਾ ਸੀਗਾ, ਕੱਚਾ ਪਹਾੜ ਸੀਗਾ। ਤੇ ਇਹਨੂੰ ਜ਼ਮੀਨ ਉਹ ਸਿੱਧੀ ਪੱਧਰੀ ਕਰਨ ਦੀ ਲੋੜ ਪਈ ਤੇ ਇਹਨੇ ਉੱਥੇ ਕਹਿਤਾ, ਤੇ ਲੋਕ ਜਿਹੜੇ ਸੀਗੇ ਉਹ ਕਹਿੰਦੇ ਜੀ ਬੜੀ ਸ਼ਕਤੀ ਵਾਲੀ ਹੈ ਜਗ੍ਹਾ, ਇਹ ਤਾਂ ਮਿੱਟੀ ਬੜੀ ਪਵਿੱਤਰ ਆ। ਪਨਿਆਰੇ ਵਾਲੇ ਦੇ ਇਲਾਕੇ ਦੀ ਉਹ ਸਾਰੀ ਮਣਾ ਮੂੰਹ ਮਿੱਟੀ ਜਿਹੜੀ ਸੀ ਨਾ, ਲੋਕ ਉੱਥੋਂ ਹੱਥਾਂ ਨਾਲ ਹੀ ਪੱਟ ਲਿਆ, ਸ਼ਰਧਾ ਬਸ ਘਰਾਂ ਨੂੰ ਢੋ ਲਿਆ ਵੀ ਇਹ ਤਾਂ ਬੜੀ। ਤੇ ਲੋਕਾਂ ਨੇ ਪ੍ਰਸ਼ਾਦ ਦੀ ਥਾਂ ਤੇ ਕੋਈ ਨਿਆਣਾ ਮਿੱਟੀ ਖਾਣ ਲੱਗ ਜਾਏ ਲੋਕ ਉਹਨੂੰ ਕੁੱਟਦੇ ਆ। ਤੇ ਇੱਧਰ ਕੰਮ ਉਲਟ ਸੀਗਾ ਬਈ ਉੱਥੇ ਪਾਣੀ ਕਹਿੰਦੇ ਇੱਕ ਦਿਨ ਜਿਹੜਾ ਛੱਪੜ ਸੀ ਆ ਗੰਦੇ ਗੰਦੇ ਪਾਣੀ ਦਾ, ਉਹਦੇ ਬਾਰੇ ਕਹਿਤਾ ਬਈ ਇਹ ਤਾਂ ਜੀ ਪਾਣੀ ਜਿਹੜਾ ਹੈ ਇਹ ਮਿੱਠਾ, ਤੇ ਲੋਕ ਉਹ ਪਾਣੀ ਦੇ ਦੁਆਲੇ ਹੋ ਗਏ। ਕਦੇ ਮਿੱਟੀ ਦਾ ਕਦੇ ਪਾਣੀ ਦਾ, ਜੋ ਪਖੰਡ ਉੱਥੇ ਉਹਨਾਂ ਵੇਲਿਆਂ 'ਚ ਹੋ ਰਿਹਾ ਸੀ ਉਹਦਾ ਉਸ ਇਲਾਕੇ ਦੇ ਵਿੱਚ ਜੇ ਕੋਈ ਵਿਰੋਧ ਵੀ ਕਰਦਾ ਸੀ, ਪਹਿਲੀ ਗੱਲ ਤਾਂ ਕੋਈ ਵਿਰੋਧ ਕਰਦਾ ਨਹੀਂ ਸੀ, ਜੇ ਕੋਈ ਕਰਦਾ ਸੀ ਤਾਂ ਸਾਰਾ ਪ੍ਰਸ਼ਾਸਨ ਉਹਦੇ ਖਿਲਾਫ ਭੁਗਤਦਾ ਸੀ ਵੀ ਤੂੰ ਕੀ ਲੈਣਾ, ਕਟਾਪੇ ਚੜ੍ਹ ਕੇ ਮੁਕੱਦਮੇ ਦਰਜ ਹੋ ਜਾਂਦੇ ਸੀ। ਸੋ ਉੱਥੇ ਇੱਕ ਪਾਣੀ ਮਿੱਠਾ ਕਰਨ ਦੀ ਕਹਾਣੀ ਤੋਰਤੀ ਤੇ ਕਹਿੰਦੇ ਵੀ ਜਿਵੇਂ ਨਾਲ ਉਹਦੇ ਜਿਹੜੀਆਂ ਗੱਲਾਂ ਕਰ ਇੰਨੀਆਂ ਦਿਲ ਦਿਖਾਉਣ ਵਾਲੀਆਂ ਗੱਲਾਂ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਜਲ ਦੇ ਨਾਲ ਉਹਦੀ ਤੁਲਨਾ ਕਰਨੀ, ਤੇ ਪਾਣੀ ਮਿੱਠਾ ਕਰਨ ਵਾਲੀ ਗੱਲ ਕਹਿਣੀ ਵੀ ਜਿਵੇਂ ਕਹਿੰਦੇ ਵੀ ਰੀਠੇ ਮਿੱਠੇ ਕੀਤੇ ਆ ਗੁਰੂ ਨਾਨਕ ਪਾਤਸ਼ਾਹ ਨੇ, ਉਵੇਂ ਕਹਿੰਦੇ ਸਾਡੇ ਅਵਤਾਰ ਆ ਕਹਿੰਦੇ ਜੀ ਰੱਬੀ ਇਹ, ਤੇ ਇਹਨੇ ਜੀ ਪਾਣੀ ਮਿੱਠਾ ਕਰਤਾ। ਤੇ ਉਹ ਇਸ ਥਾਂ ਨੂੰ ਕਹਿੰਦਾ ਸੀ ਵੀ ਮੈਂ ਇੱਥੇ ਪੰਜਾ ਮਾਰ ਕੇ ਪਾਣੀ ਕੱਢਿਆ, ਇਹਦਾ ਨਾਮ ਪੰਜਾ ਸਾਹਿਬ ਆ। ਤੇ ਛੱਪੜ ਦੇ ਕੰਢੇ ਉਹਨੇ ਬੈਕੁੰਠ ਸਰੋਵਰ ਧਾਮ ਕਹਿੰਦਾ ਜੀ ਜਿਹੜੇ ਫੁੱਲ ਪਾਉਣੇ ਆ ਤੁਸੀਂ ਕੀਰਤਪੁਰ ਪਾਉਣ ਜਾਂਦੇ ਹੋ ਜਾਂ ਕਿਤੇ ਹੋਰ ਮਿਰਤਕਾ ਦੇ, ਉਹ ਇੱਥੇ ਪਾਇਆ ਕਰੋ, ਬੈਕੁੰਠ ਸਰੋਵਰ ਧਾਮ ਛੱਪੜ ਦੇ ਕੰਢੇ। ਤੇ ਗੁਰਦੁਆਰਾ ਕੀਰਤਪੁਰ ਸਾਹਿਬ ਵਾਂਗੂ ਹੀ ਜਿਵੇਂ ਉੱਥੇ ਪਤਾਲਪੁਰੀ ਬਣਿਆ ਢਾਂਚਾ ਜਾ, ਉਵੇਂ ਦਾ ਹੀ ਢਾਂਚਾ ਇਹਨੇ ਬੈਕੁੰਠ ਸਰੋਵਰ ਧਾਮ ਦਾ ਬਣਾਉਣਾ ਸ਼ੁਰੂ ਕਰਤਾ। ਤੇ ਛੱਪੜ ਨੂੰ ਪਤਾਲਪੁਰੀ ਕਹਿੰਦਾ ਹੁੰਦਾ ਸੀ, ਤੇ ਆਪਦੇ ਪੈਰੋਕਾਰਾਂ ਤੋਂ ਮ੍ਰਿਤਕਾਂ ਨੂੰ ਸਿੱਧਾ ਸਰੋਵਰ 'ਚ ਕਹਿੰਦਾ ਪਹੁੰਚਾ ਦੂੰਗਾ। ਉਹਨਾਂ ਤੋਂ 1000 ਰੁਪਇਆ ਹਰੇਕ ਬੰਦੇ ਦੇ ਫੁੱਲ ਪਵਾਉਣ ਦੇ ਲੈਂਦਾ ਸੀ। ਤੇ ਜਿੱਦਾਂ ਜਿਹੜਾ ਉੱਥੇ ਰਜਿਸਟਰ ਫੜਿਆ ਗਿਆ ਉਹਦੇ 'ਚ 176 ਬੰਦਿਆਂ ਦੇ ਜਿਹੜੇ ਫੁੱਲ ਨੇ ਉਹ ਪਾਏ ਹੋਏ ਸੀਗੇ। ਸਭ ਤੋਂ ਪਹਿਲਾਂ ਜਗਰਾਓਂ ਹਲਕੇ ਦੇ ਸੀ ਤੇ ਸਭ ਤੋਂ ਅਖੀਰ ਪਿੰਡ ਤਾਜੋਵਾਲ ਜ਼ਿਲ੍ਹਾ ਨਵਾਂ ਸ਼ਹਿਰ ਦੇ ਕਿਸੇ ਵਿਅਕਤੀ ਦੇ ਫੁੱਲ ਉੱਤੇ ਪਾਏ ਹੋਏ ਸੀਗੇ। ਡੇਰੇ ਦੇ ਵਿੱਚ ਬਨਿਆਰੇ ਵਾਲੇ ਨੇ ਗੈਰ ਕਾਨੂੰਨੀ ਪੱਠਾ ਲਾਇਆ, ਜਿੱਥੋਂ ਇੱਟਾਂ ਤੇ ਦੀਵੇ ਬਣਾ ਕੇ ਉਹਨਾਂ ਤੇ PSB ਭਾਵ ਪਿਆਰਾ ਸਿੰਘ ਭਨਿਆਰੇ ਵਾਲਾ ਲਿਖਿਆ ਹੁੰਦਾ ਸੀ। ਇਹਨਾਂ ਇੱਟਾਂ ਤੇ ਦੀਵਿਆਂ ਨੂੰ ਕਰਾਮਾਤੀ ਦੱਸ ਕੇ ਉਹ ਆਪਦੇ ਪੈਰੋਕਾਰਾਂ 'ਚ ਵੰਡਦਾ ਸੀ। ਛੱਪੜ ਦੇ ਪਾਣੀ ਦੇ ਵਿਚਕਾਰ ਵਾਲੀ ਅਸਾਰੀ ਬਾਬਤ ਹੁਣ ਚਰਚਾ ਚੱਲਦੀ ਰਹੀ ਆ ਕਿ ਉਹ ਦਰਬਾਰ ਸਾਹਿਬ ਵਾਂਗੂ ਪਾਣੀ ਦੇ ਵਿਚਾਲੇ ਇੱਕ ਕੋਈ ਇਮਾਰਤ ਬਣਾਉਣ ਨੂੰ ਫਿਰਦਾ ਸੀ, ਪਰ ਉਦੋਂ ਪਹਿਲਾਂ ਹੀ ਉਹਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਕਾਂਡ ਕਰਕੇ ਕੰਮ ਜਿਹੜਾ ਸੀਗਾ ਜੇਲ੍ਹ ਯਾਤਰਾ ਦਾ ਬਣ ਗਿਆ। ਸੋ ਜਿਹੜਾ ਉਸ ਡੇਰੇ ਦੇ ਵਿੱਚ ਉਹਨੇ ਲੰਗਰ ਹਾਲ ਬਣਾਇਆ, ਨਾਮ ਸਥਾਨ ਘਰ ਬਣਾਇਆ, ਹੋਰ ਇੱਕ ਰਥ ਬਣਾਇਆ ਸੀ ਉਹਨੇ, ਉਹਦੇ ਉੱਤੇ ਬੈਠ ਕੇ ਤੇ 7 ਅੱਡ-ਅੱਡ ਨਸਲਾਂ ਦੇ ਜਿਹੜੀਆਂ ਕੀਮਤੀ ਵਧੀਆ ਘੋੜੇ ਆ ਤੇ ਕਥਾ ਕਰ ਪ੍ਰਚਾਰ ਮੌਕੇ ਉਹ ਇੱਕ ਥਾਂ ਤੇ ਨਹੀਂ ਸੀ ਬੈਠਦਾ, ਲੈਕਚਰ ਕਰਦਾ ਤੁਰਿਆ ਫਿਰਦਾ ਹੁੰਦਾ ਸੀ, ਕਦੇ ਕਿਸੇ ਗੱਡੀ ਤੇ, ਕਦੇ ਹਾਥੀ ਤੇ, ਕਦੇ ਭੁੰਜੇ ਬਹਿ ਕੇ, ਕਦੇ ਖੜ ਕੇ। ਤੇ ਉਹ ਸਾਰਾ ਕੁਝ ਜਦੋਂ ਬੰਦਾ ਉਹਦੇ ਲੈਕਚਰ ਕੀ ਉਹਦੇ ਬੱਕੜਵਾ ਹੁੰਦੀ ਸੀ, ਕੋਈ ਗੱਲ ਕਿਸੇ ਨਾਲ ਜੁੜਦੀ ਨਹੀਂ ਸੀ। ਤਾਂ ਉਹ ਜਿਹੜਾ ਪਖੰਡ ਕਰਦਾ ਸੀਗਾ, ਉਸ ਪਖੰਡ ਦੇ ਵਿੱਚ ਲੋਕਾਂ ਨੂੰ ਇੱਕੋ ਚੀਜ਼ ਦਿਖਦੀ ਸੀ ਵੀ ਇਹ ਕਰ ਕੀ ਰਿਹਾ, ਪਰ ਜਿਹੜੇ ਦਰਸ਼ਕ ਸੀ ਉਹਨਾਂ 'ਚ ਸ਼ਰਧਾ ਦੀ ਭਾਵਨਾ ਇੰਨੀ ਸੀ, ਸ਼ਰਧਾਲੂ ਜਿਹੜੇ ਸੀ ਉਹ ਇੰਨੇ, ਉਹ ਕਹਿੰਦੇ ਸੀ ਇਹ ਤਾਂ ਕਲਾ ਵਾ ਇਹਦੀ। ਤੋਂ ਜਦੋਂ ਉਹ ਢੇਰੀਆਂ ਬਣਾ ਲਈਆਂ ਇੱਕ ਵਾਰੀ ਰੇਤੇ ਦੀਆਂ, ਫਿਰ ਉਹਨੇ ਕਹਿਣਾ ਜੀ ਆ ਇਸ ਧਰਮ ਦੀ ਢੇਰੀ ਆ, ਆ ਇਸ ਧਰਮ ਦੀ ਢੇਰੀ ਆ, ਤੇ ਸਾਰੀਆਂ ਢੇਰੀਆਂ ਉਹਨੇ ਢਾਉਂਦੇ ਜਾਣਾ। ਤੇ ਫਿਰ ਅਖੀਰ ਤੇ ਉਹਨੇ ਨਫ਼ਰਤ ਨਾਲ ਪੈਰ ਮਾਰਨਾ ਤੇ ਕਹਿੰਦਾ ਆ ਪੰਥ ਦੀ ਢੇਰੀ ਆ, ਪੰਥ ਵਾਲਿਆਂ ਦੀ, ਤੇ ਉੱਤੇ ਪੈਰ ਮਾਰ ਕੇ ਨਫ਼ਰਤ ਨਾਲ ਉਹਨੂੰ ਫਿਰ ਢਾਉਣਾ ਵੀ ਮੈਂ ਜਿਹੜਾ ਹੈਗਾ ਉਹਨੂੰ ਢਾ ਦਿੱਤਾ ਢੇਰੀ ਨੂੰ। ਤੇ ਅਗਲੀ ਢੇਰੀ ਕਹਿੰਦਾ ਸੀ ਆ ਧਰਮ ਕਲਾ ਸਥਾਨ ਦੀ ਆ ਵੀ ਸਾਡੇ ਡੇਰੇ ਦੀ ਢੇਰੀ ਹੈ, ਤੇ ਉਹਦੇ ਕੋਲੇ ਖੜ ਕੇ ਫਿਰ ਉਹਨੂੰ ਲੱਗ ਜਾਣਾ ਇੱਕ ਤੱਕਿਆ ਸਹਾਰਾ ਬਸ।
Guru Palace presents Shagun Banquet. Exclusive features: wedding party hall with decent seating capacity, spacious parking, lavishly designed interiors with traditional touch, mini hall for corporate and small functions, best in-house catering. Shagun for all occasions. Call 732-398-9022. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। Guru Palace presents Shagun Banquet. Exclusive features: wedding party hall with decent seating capacity, spacious parking, lavishly designed interiors with traditional touch, mini hall for corporate and small functions, best in-house catering. Shagun for all occasions. Call 732-398-9022.